ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਰੋਸ਼ਨ ਫਕੀਰ। ਇਹ ਦਾਸਤਾਨ ਹੈ ਇੱਕ ਬਾਦਸ਼ਾਹ ਦੇ ਪੁੱਤਰ ਦੀ, ਜਿਹਨੂੰ ਸਤੇਲੀ ਮਾਂ ਨੇ ਬਚਪਨ ਵਿੱਚ ਹੀ ਮਹਿਲ ਤੋਂ ਕਢਵਾ ਦਿੱਤਾ। ਉਹਦੇ ਨਾਲ ਫਿਰ ਕੀ ਹੋਇਆ, ਇਹ ਅਸੀਂ ਤੁਹਾਨੂੰ ਇਸ ਦਾਸਤਾਨ ਵਿੱਚ ਦੱਸਾਂਗੇ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਚੜ੍ਹਦੇ ਪੰਜਾਬ ਤੋਂ ਮੋਤਾ ਸਿੰਘ ਸਰਾਏ ਪੰਜਾਬੀ ਸੱਥ ਲਾਂਬੜਾ, ਭੈਣ ਬਲਜਿੰਦਰ ਕੌਰ, ਅਬਦੁੱਲਾ ਨਗਰ ਚੜ੍ਹਦੇ ਪੰਜਾਬ ਤੋਂ ਅਸ਼ਵਾਨੀ ਚੌਧਰੀ, ਫਾਜ਼ਿਲਕਾ ਤੋਂ ਨਿਸ਼ਾਨ ਸਿੰਘ ਤੇ ਕਾਲਾ ਸਿੰਘ, ਕੁਲਵਿੰਦਰ ਸਿੰਘ ਰੰਧਾਵਾ ਯਾਰ ਮੋਹਾਲੀ ਇੰਡੀਆ ਤੋਂ, ਬੰਬਈ ਤੋਂ ਸਰਵਰ ਭੱਟੀ, ਨਿਊਜ਼ੀਲੈਂਡ ਪਾਪਾ ਓਕਾਰ ਸਿਟੀ ਤੋਂ ਹਰਮਿੰਦਰ ਸਿੰਘ, ਸ਼ਹਿਰ ਸਰਗੋਦੇ ਤੋਂ ਵਜ਼ੀਰ ਅਲੀ ਸਿਟੀ ਵਾਲਾ, ਸ਼ੇਰਗੜ੍ਹ ਉਕਾੜੇ ਤੋਂ ਮੁਦੱਸਰ ਅਲੀ ਰਹਿਮਾਨੀ, ਜ਼ਿਲ੍ਹਾ ਪਾਕਪਤਨ ਮਲਕਾ ਹਾਂਸ ਤੋਂ ਮਜ਼ਹਰ ਅਲੀ, ਪਿੰਡ ਮਾਮੂ ਵਾਲੀ ਤੋਂ ਸਿਕੰਦਰ ਗੁੱਜਰ, ਝੰਗ ਤੋਂ ਮਲਕ ਰਿਆਜ਼ ਅਵਾਨ, ਨਿੱਕੇ ਦੌਲਤਾਨੇ ਤੋਂ ਬਾਬਾ ਮੁਨੀਰ ਅਹਿਮਦ, ਰਾਹ ਵਾਲੀ ਕੈਂਟ ਤੋਂ ਸ਼ਹਿਜ਼ਾਦ ਅਹਿਮਦ ਖੋਖਰ, ਸਾਂਗੜ ਸਿੰਧ ਤੋਂ ਮੁਹੰਮਦ ਸਲੀਮ ਜਲੇਬੀਆਂ ਅਰਾਈ, ਮੁਹੱਲਾ ਗਰੀਬਾਬਾਦ ਤੋਂ ਮੀਆਂ ਅਬਦੁਲ ਸਤਾਰ, ਨਾਰਕਵਾਲ 530 ਤੋਂ ਮੁਨੀਰ ਅਹਿਮਦ ਗੁੱਜਰ, ਅਜਾਜ਼ ਕੰਬੋ, ਹਾਜੀ ਸਫਦਰ, ਸ਼ਬੀਰ ਜੱਟ, ਜੇਲਮ ਤੋਂ ਗੁਲਜ਼ਾਰ ਜੱਟ। ਤੇ ਮੇਰੇ ਸੱਜਣੋ, ਮੈਂ ਗੱਲ ਕਰ ਰਿਹਾ ਸਾਂ ਬਾਦਸ਼ਾਹ ਦੇ ਪੁੱਤਰ ਦੀ। ਜਦੋਂ ਉਹ ਜੰਮਿਆ ਤੇ ਮਹਿਲ ਵਿੱਚ ਖੁਸ਼ੀਆਂ ਮਨਾਈਆਂ ਗਈਆਂ, ਨਾਚ ਗਾਣਾ ਹੋਇਆ, ਗਰੀਬਾਂ ਨੂੰ ਖੈਰਾਤ ਵੰਡੀ ਗਈ। ਉਹਦਾ ਨਾਂ ਰੋਸ਼ਨ ਰੱਖਿਆ ਗਿਆ। ਬਾਦਸ਼ਾਹਾਂ ਦੀਆਂ ਖਾਹਿਸ਼ਾਂ ਵੀ ਮੁੱਕਦੀਆਂ ਨਹੀਂ। ਆਪਣੀ ਬਾਦਸ਼ਾਹੀ ਨੂੰ ਵਧਾਉਣ ਵਾਸਤੇ ਦੂਜਿਆਂ ਦੀਆਂ ਬਾਦਸ਼ਾਹੀਆਂ ਤੇ ਹਮਲੇ ਕਰਨੇ। ਇੱਕ ਰਾਣੀ ਤੇ ਨਾ ਰਹਿਣਾ। ਜੇ ਕੋਈ ਖੂਬਸੂਰਤ ਲੜਕੀ ਨਜ਼ਰ ਆ ਜਾਣੀ, ਉਹਨਾਂ ਦੇ ਵਾਰਸਾਂ ਨੂੰ ਜਾਗੀਰ ਜਾਇਦਾਦ ਦਾ ਲਾਲਚ ਦੇ ਕੇ ਉਹਦੇ ਨਾਲ ਵਿਆਹ ਕਰ ਲੈਣਾ। ਸਿਆਣੇ ਕਹਿੰਦੇ ਨੇ, ਸ਼ਾਦੀ ਕਰੋ ਤੇ ਖਾਨਦਾਨੀ ਔਰਤ ਨਾਲ, ਪਰ ਬਾਦਸ਼ਾਹ ਸਿਰਫ ਹੁਸਨ ਜਵਾਨੀ ਵੇਖਦੇ, ਖਾਨਦਾਨ ਤੇ ਖਸਲਤ ਵੇਖਿਓ ਬਗੈਰ ਉਹਦੇ ਨਾਲ ਸ਼ਾਦੀ ਕਰ ਲੈਂਦੇ। ਇੱਥੇ ਵੀ ਇਹੋ ਹੀ ਹੋਇਆ। ਰੋਸ਼ਨ ਦੀ ਮਾਂ ਇੱਕ ਬਾਦਸ਼ਾਹ ਦੀ ਬੇਟੀ ਤੇ ਖਾਨਦਾਨੀ ਸੀ। ਬਾਦਸ਼ਾਹ ਨੇ ਭਾਗ ਬੇਗਮ, ਜਿਹੜੀ ਇੱਕ ਗਰੀਬ ਤੇ ਲਾਲਚੀ ਖਾਨਦਾਨ ਦੀ ਸੀ, ਉਹਦਾ ਹੁਸਨ ਜਵਾਨੀ ਵੇਖ ਕੇ ਉਹਦੇ ਨਾਲ ਸ਼ਾਦੀ ਕਰ ਲਈ। ਉਹਨੇ ਬਾਦਸ਼ਾਹ ਤੇ ਐਸੇ ਡੋਰੇ ਪਾਏ ਬਈ ਬਾਦਸ਼ਾਹ ਉਹਦੀ ਜਵਾਨੀ ਤੇ ਹੁਸਨ ਦਾ ਗੁਲਾਮ ਹੋ ਗਿਆ। ਤੇ ਫਿਰ ਕੀ ਹੋਇਆ ਮੇਰੇ ਦੋਸਤੋ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ। ਵੇਖ ਜਵਾਨੀ ਭਾਗੋ ਦੀ ਤੇ ਬਾਦਸ਼ਾਹ ਭੁੱਲਿਆ ਕਾਰੇ, ਐਸਾ ਹੁਸਨ ਦੀਵਾਨਾ ਹੋਇਆ ਭੁੱਲ ਗਏ ਰਿਸ਼ਤੇ ਸਾਰੇ। ਜੈਸ ਹੋਈ ਬੱਚੇ ਕੋਲੋਂ ਜਿਹੜਾ ਪਹਿਲਾ ਜੰਮਿਆ, ਉਸੇ ਕੱਢਿਆ ਮਹਿਲਾਂ ਵਿੱਚੋਂ ਕਿਸੇ ਨਾ ਉਹਨੂੰ ਥੰਮਿਆ। ਮਾਂ ਰੋਸ਼ਨ ਦੀ ਰੋਂਦੀ ਰਹਿ ਗਈ, ਕਿਸੇ ਨਾ ਉਹਦੀ ਮੰਨੀ। ਉਹ ਮਜਬੂਰ ਸੀ ਸ਼ੌਹਰੀ ਹੱਥੋਂ ਟੱਪੀ ਨਾ ਉਸਨੇ ਬੰਨੀ। ਰੋਂਦੀ ਤੇ ਕਿਰਲਾਂਦੀ ਰਹਿ ਗਈ, ਪੁੱਤਰ ਤੁਰ ਗਿਆ ਦੂਰ। ਪਲ ਵੀ ਉਹ ਤਾਂ ਚੈਨ ਨਾ ਪਾਉਂਦੀ ਇਸ ਦੁੱਖੋਂ ਮਜਬੂਰ। ਫੁੱਲਾਂ ਵਰਗਾ ਚਿਹਰਾ ਉਹਦਾ ਸੁੱਕ ਕਰੀੜ ਜੀ ਹੋਇਆ। ਕੀ ਦੱਸਾਂ ਫੇਰ ਰੋਸ਼ਨ ਦੇ ਨਾਲ ਕੀ ਸੀ ਸੱਜਣੋ ਹੋਇਆ। ਜੰਗਲ ਦੇ ਵਿੱਚ ਛੱਡ ਕੇ ਆ ਗਏ ਕੱਲਾ ਬੱਚਾ ਸ਼ੋਦਾ। ਕੋਈ ਨੀ ਸਾਥੀ ਉਹਦਾ ਜਿਹੜਾ ਹਾਲ ਦੀ ਪੁੱਛੇ ਉਹਦਾ। ਧੂਆਂ ਉੱਠਿਆ ਜੰਗਲ ਯਾਰੋ, ਧੂਆਂ ਉੱਠਿਆ ਜੰਗਲ ਯਾਰੋ, ਉਹਨੂੰ ਨਜ਼ਰੀ ਆਇਆ। ਜਾ ਕੇ ਡਿੱਠਾ ਉੱਥੇ ਉਹਨੇ ਜੋਗੀ ਨਜ਼ਰੀ ਆਇਆ।
ਗਲ ਵਿੱਚ ਉਹਦੇ ਗੇਰੀ ਝੋਲਾ ਬੈਠਾ ਕਰਿਓ ਚਿੱਲਾ ਆਖਣ ਸਾਰੇ ਉਹਨੂੰ ਯਾਰੋ ਜੋਗੀਆਂ ਵਾਲਾ ਢਿੱਲਾ ਜਾ ਬੈਠਾ ਉਹ ਕਦਮੀ ਉਹਦੇ ਜੋਗੀ ਨਜ਼ਰ ਉਠਾਈ ਬੱਚਾ ਕਲਮ ਕੱਲਾ ਡਿੱਠਾ ਉਹਨੂੰ ਸਮਝ ਨਾ ਆਈ ਪੁੱਛਣ ਲੱਗਾ ਕੌਣ ਤੂੰ ਬੱਚਾ ਇੱਥੇ ਕਿਧਰੋਂ ਆਇਆ ਰੋਸ਼ਨ ਉੱਥੇ ਸਾਰਾ ਕਿੱਸਾ ਉਹਨੂੰ ਆ ਸੁਣਾਇਆ ਰੋਸ਼ਨ ਉੱਥੇ ਸਾਰਾ ਕਿੱਸਾ ਉਹਨੂੰ ਆ ਸੁਣਾਇਆ ਮੇਰੇ ਸੱਜਣੋ, ਜਦੋਂ ਰੋਸ਼ਨ ਨੇ ਜੋਗੀ ਨੂੰ ਸਾਰਾ ਕਿੱਸਾ ਸੁਣਾਇਆ ਤੇ ਜੋਗੀ ਨੇ ਉਹਨੂੰ ਆਪਣਾ ਬਾਲਕ ਬਣਾ ਲਿਆ। ਉਹ ਜੋਗੀ ਦੀ ਖਿਦਮਤ ਕਰਦਾ, ਉਹਦੇ ਲੋਟੇ ਵਿੱਚ ਪਾਣੀ ਭਰਦਾ, ਉਹਦੇ ਵਿੱਚ ਬਸਤੀ ਵਿੱਚੋਂ ਜਾ ਕੇ ਭੀਖਿਆ ਮੰਗ ਕੇ ਲਿਆਉਂਦਾ। ਹੌਲੀ ਹੌਲੀ ਉਹ ਜਵਾਨ ਹੋ ਗਿਆ ਤੇ ਜੋਗੀ ਨੇ ਉਹਨੂੰ ਜੋਗ ਦੇ ਦਿੱਤਾ। ਉਹ ਵੀ ਦਿਨ ਰਾਤ ਤਪੱਸਿਆ ਕਰਦਾ ਤੇ ਆਪਣੇ ਗੁਰੂ ਜੋਗੀ ਦੀ ਖਿਦਮਤ ਕਰਦਾ। ਇੱਕ ਦਿਨ ਉਹਦਾ ਗੁਰੂ ਕਹਿਣ ਲੱਗਾ, ਬੱਚਾ ਤੇਰੇ ਬਾਪ ਦਾ ਮਹਿਲ ਵੀਰਾਨੀਆਂ ਦਾ ਸ਼ਿਕਾਰ ਹੋ ਗਿਆ ਏ, ਉੱਥੇ ਤੇਰੀ ਲੋੜ ਏ, ਤੂੰ ਹੁਣ ਜਾ। ਉਹ ਕਿਵੇਂ ਜਾਂਦਾ ਏ? ਸਾਦਕ ਪੱਟੀ ਗਾ ਕੇ ਸੁਣਾ ਰਿਹਾ। ਰੋਸ਼ਨ ਜੋਗੀ ਬਣ ਕੇ ਜਿਸ ਦਮ ਰੋਸ਼ਨ ਜੋਗੀ ਬਣ ਕੇ ਜਿਸ ਦਮ ਵਾਪਸ ਮੁੜ ਕੇ ਆਇਆ ਆਪਣੇ ਬਾਗ ਦੇ ਅੰਦਰ ਆ ਕੇ ਉਹਨੇ ਡੇਰਾ ਲਾਇਆ। ਬਾਗ ਹਰਾ ਸੀ ਫੁੱਲਾਂ ਭਰਿਆ ਸੁੱਕ ਵਿਰਾਂਝ ਹੋਇਆ ਬੂਟੇ ਸੁੱਕੇ ਧੂੜਾ ਉੱਡਾਂ ਥਾਂ ਟਿੱਬਾ ਟੋਇਆ ਬੇਫਰਾਨੀ ਬਾਗ ਦੀ ਰੋਸ਼ਨ ਸ਼ੁਰੂ ਤਪੱਸਿਆ ਕੀਤੀ ਕੀ ਦੱਸਾਂ ਸੁਲਤਾਨੀ ਫਿਰ ਕਿਹੜੀ ਉੱਥੇ ਬੀਤੀ ਬਾਗ ਸੁੱਕਾ ਜੀ ਹਰਿਆ ਹੋਇਆ ਫੁੱਲ ਫਲ ਉਗਣ ਲੱਗੇ ਜਿੱਥੇ ਮਿੱਟੀ ਉੱਡਦੀ ਰਹਿੰਦੀ ਹੜ ਪਾਣੀ ਦੇ ਵਗੇ ਜਦ ਵਜ਼ੀਰ ਜੀ ਬਾਗੇ ਆਇਆ ਹੋ ਹੈਰਾਨ ਖਲੋਇਆ ਇਹ ਬਾਗ ਸੀ ਸੁੱਕਾ ਸੜਿਆ ਕਿੰਜੇ ਹਰਿਆ ਹੋਇਆ ਅੱਗੇ ਜਾ ਕੇ ਡਿੱਠਾ ਉਹਨੇ ਜੋਗੀ ਕਰੇ ਤਪੱਸਿਆ ਵੇਖ ਰਾਮਤ ਜੋਗੀ ਦੀ ਉਹ ਉੱਚੀ ਉੱਚੀ ਹੱਸਿਆ ਜਾ ਕਦਮਾਂ ਵਿੱਚ ਬੈਠਾ ਯਾਰੋ ਨੇ ਅਰਜ਼ ਗੁਜ਼ਾਰੀ ਬਾਦਸ਼ਾਹ ਘਰ ਪੁੱਤਰ ਕੋਈ ਨਹੀਂ ਰੋਂਦੀ ਮਾਂ ਵਿਚਾਰੀ ਜੇ ਕਰੋ ਤੁਸੀਂ ਅਰਜ਼ ਖਿਦਾਇਆ ਘਰ ਵਿੱਚ ਬੂਟਾ ਲੱਗੇ ਰਾਜ਼ੀ ਹੋਵਣ ਮਹਿਲ ਦੇ ਵਾਸੀ ਛੋਟੇ ਵੱਡੇ ਸਭੇ ਰਾਜ਼ੀ ਹੋਵਣ ਮਹਿਲ ਦੇ ਵਾਸੀ ਛੋਟੇ ਵੱਡੇ ਸਭੇ ਮੇਰੇ ਸੱਜਣੋ, ਵਜ਼ੀਰ ਜੋਗੀ ਨੂੰ ਕਹਿਣ ਲੱਗਾ, ਜੇ ਤੁਹਾਡੀ ਦੁਆ ਨਾਲ ਸੁੱਕਾ ਬਾਗ ਹਰਾ ਹੋ ਸਕਦਾ ਏ ਤੇ ਫਿਰ ਮੇਰੇ ਬਾਦਸ਼ਾਹ ਵਾਸਤੇ ਦੁਆ ਕਰੋ ਤਾਂ ਜੇ ਰੱਬ ਉਹਨੂੰ ਔਲਾਦ ਦੇਵੇ। ਜੋਗੀ ਕਹਿਣ ਲੱਗਾ, ਇਹਦੇ ਵਾਸਤੇ ਤੇਰੇ ਬਾਦਸ਼ਾਹ ਨੂੰ ਇੱਥੇ ਆ ਕੇ ਫਾਲ ਕਢਾਣੀ ਪਵੇਗੀ। ਵਜ਼ੀਰ ਨੇ ਜਾ ਕੇ ਬਾਦਸ਼ਾਹ ਨੂੰ ਸਾਰਾ ਕਿੱਸਾ ਦੱਸਿਆ ਤੇ ਬਾਦਸ਼ਾਹ ਆਪਣੀ ਦੂਜੀ ਮਲਕਾ ਭਾਗੋ ਨਾਲ ਬਾਗ ਵਿੱਚ ਆਉਣ ਲਈ ਤਿਆਰ ਹੋ ਗਿਆ। ਇਹ ਮਲਕਾ ਉਹੀ ਸੀ ਜਿਹਨੇ ਰੋਸ਼ਨ ਨੂੰ ਮਹਿਲਾਂ ਵਿੱਚੋਂ ਕਢਾਇਆ ਸੀ। ਜਦੋਂ ਉਹ ਰੋਸ਼ਨ ਫਕੀਰ ਕੋਲ ਆਏ ਤੇ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ।
ਜਾਦੋ ਦੋਵੇਂ ਬਾਚ ਆਏ ਜਾਦੋ ਦੋਵੇਂ ਬਾਚ ਆਏ ਆਂਸਲਾ ਬੁਲਾਇਆ ਜੋਗੀ ਉੱਠ ਕੇ ਬਾਦਸ਼ਾਹ ਦੇ ਪੈਰੀ ਹੱਥ ਡਲਾਇਆ ਬਾਦਸ਼ਾਹ ਕਹਿੰਦਾ ਸਾਰੀ ਦੁਨੀਆ ਝੋਕੇ ਕਰੇ ਸਲਾਮ ਫਿਰ ਵੀ ਮੇਰੀ ਰੱਬ ਨਹੀਂ ਸੁਣਦਾ ਕੋਈ ਦੁਆ ਸਲਾਮ ਜੋਗੀ ਕਹਿੰਦਾ ਉਂਗਲ ਰੱਖ ਦੇ ਬਾਦਸ਼ਾਹ ਫਾਲ ਦੇ ਉੱਤੇ ਕਬਰੇ ਤੇਰੇ ਜਾ ਪਹੁੰਚੀ ਜਿਹੜੇ ਪਾਨ ਸੁੱਤੇ ਬਾਦਸ਼ਾਹ ਜਦ ਉਂਗਲ ਰੱਖੀ ਜੋਗੀ ਉਹਨੂੰ ਕਹਿੰਦਾ ਵੇਲਾ ਤੂੰ ਕਰਸੈ ਸ਼ਾਹ ਵਿੱਚ ਗਰੂਰ ਤੇ ਰਹਿੰਦਾ ਕਿੱਥੇ ਤੇਰਾ ਪੁੱਤਰ ਜਿਹੜਾ ਕੱਢਿਆ ਤੂੰ ਵਿੱਚ ਮੈਲੋਂ ਰੱਬ ਨੀ ਤੇਰੀ ਸੁਣਦਾ ਸ਼ਾਹ ਤੇਰੇ ਇਸੇ ਵੱਲੋਂ ਛੋਟਾ ਹੁੰਦਾ ਕੱਢਿਆ ਘਰ ਚੋਂ ਯਾਦ ਕਦੀ ਨਹੀਂ ਆਇਆ ਤੇਰੀ ਇਸ ਜਨਾਨੀ ਉਸ ਤੇ ਡਾਡਾ ਜ਼ੁਲਮ ਕਮਾਇਆ ਵੇਖਿਆ ਗੁੱਸੇ ਦੇ ਨਾਲ ਸ਼ਾਨੇ ਬੋਲ ਪਿਓ ਤੇ ਭਾਗਾ ਮੈਂ ਪੁੱਛਤਾਵਾ ਅੱਜ ਤੀ ਜੋਗੀ ਰਾਤਾਂ ਨੂੰ ਮੈਂ ਜਾਗਾ ਜੇਕਰ ਘਰ ਨੂੰ ਮੋੜੋ ਆਵੇ ਲੱਖ ਲੱਖ ਸ਼ੁਕਰ ਮਨਾਵਾ ਮਾਫੀ ਮੰਗਾ ਉਹਦੇ ਕੋਲੋਂ ਸੀਨੇ ਦੇ ਨਾਲ ਲਾਵਾ ਮਾਫੀ ਮੰਗਾ ਉਹਦੇ ਕੋਲੋਂ ਸੀਨੇ ਦੇ ਨਾਲ ਲਾਵਾ ਮੇਰੇ ਸੱਜਣੋ ਇਹ ਗੱਲਾਂ ਵਜ਼ੀਰ ਨੇ ਸੁਣੀਆਂ ਤੇ ਭੱਜਾ ਭੱਜਾ ਮਹਿਲਾਂ ਦੇ ਵਿੱਚ ਗਿਆ ਤੇ ਜਾ ਕੇ ਰੋਸ਼ਨ ਦੀ ਮਾਂ ਨੂੰ ਸਾਰੀ ਗੱਲ ਸੁਣਾਈ ਤੇ ਆਖਣ ਲੱਗਾ ਤੁਸੀਂ ਵੀ ਚੱਲ ਕੇ ਦੁਆ ਕਰਾਓ ਸ਼ਾਇਦ ਤੁਹਾਡਾ ਵਿਛੜਿਆ ਪੁੱਤਰ ਵਾਪਸ ਆ ਜਾਵੇ ਜਦੋਂ ਰੋਸ਼ਨ ਦੀ ਮਾਂ ਬਾਗ ਵਿੱਚ ਆਈ ਤੇ ਰੋਸ਼ਨ ਨੇ ਉੱਠ ਕੇ ਉਹਦੇ ਪੈਰਾਂ ਨੂੰ ਹੱਥ ਲਾਏ ਤੇ ਆਖਣ ਲੱਗਾ ਮਾਂ ਮੈਨੂੰ ਪਛਾਣਿਆ ਹੀ ਮੈਂ ਤੇਰਾ ਪੁੱਤਰ ਹਾਂ ਜਿਹਨੂੰ ਮਹਿਲਾਂ ਵਿੱਚੋਂ ਕੱਢਿਆ ਗਿਆ ਸੀ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਇਹ ਮੇਰਾ ਉਹੀ ਪੁੱਤਰ ਰੋਸ਼ਨ ਨੇ ਤੇ ਉਹਨੇ ਭੱਜ ਕੇ ਰੋਸ਼ਨ ਨੂੰ ਗਲ ਨਾਲ ਲਾ ਲਿਆ ਤੇ ਕੁੱਟ ਕੇ ਜੱਫੀ ਪਾ ਲਈ ਇਸ ਤੋਂ ਅੱਗੇ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਕੱਢ ਕੇ ਸ਼ਾਹ ਤਲਵਾਰ ਦੀ ਆਪਣੀ ਭਾਗਾ ਮਾਰਨ ਲੱਗਾ ਜੋਗੀ ਡਕਿਆ ਅੱਗੇ ਹੋ ਕੇ ਨਾ ਮਾਰੀ ਤੂੰ ਅੱਬਾ ਗਲਤੀ ਦਾ ਅਹਿਸਾਸ ਹੀ ਹੋਇਆ ਹੋਈ ਉਹ ਸ਼ਰਮਿੰਦਾ ਜਿਹੜਾ ਮੰਗ ਜਾ ਮਾਫੀ ਉਹਨੂੰ ਕੋਈ ਸਜ਼ਾ ਨਹੀਂ ਦਿੰਦਾ ਕਰਾਂ ਮੈਂ ਦੁਆ ਇਹਨੂੰ ਪੁੱਤਰ ਰੱਬ ਜਾ ਦੇਵੇ ਇਹਦੀ ਝੋਲੀ ਵੀ ਭਰ ਜਾਵੇ ਨਾਲ ਦੀ ਮਿੱਠੇ ਮੇਰੇ ਸਾਰੇ ਉੱਥੇ ਰਾਜ਼ੀ ਹੋਏ ਮਹਿਲਾਂ ਦੇ ਵਿੱਚ ਆਏ ਬਾਦਸ਼ਾਹ ਕੇ ਮਹਿਲਾਂ ਅੰਦਰ ਵੱਡੇ ਜਸ਼ਨ ਮਨਾਏ ਰੱਬ ਭਾਗੋਂ ਨੂੰ ਪੁੱਤਰ ਦਿੱਤਾ ਦੁਆ ਹੋਈ ਮਨਜ਼ੂਰ ਬਾਦਸ਼ਾਹ ਨੇ ਉਹਦਾ ਉੱਥੇ ਕੀਤਾ ਮਾਫ ਕਸੂਰ ਵੱਡਾ ਹੋਇਆ ਬਾਸੀ ਉਹਨੂੰ ਰੋਸ਼ਨ ਅੱਥੀ ਦਿੱਤੀ
ਪੱਟੀ ਜਿਹੜੀ ਸਜਣੋ ਬੀਤੀ। ਕਾਸ ਨਾਏ ਸਾਦਕ ਪੱਟੀ ਜਿਹੜੀ ਸਜਣੋ ਬੀਤੀ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।